औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। मैं उमर ਅੱਜ ਦੀ बैठक ਦੇ ਵਿੱਚ ਫਿਰ ਹਾਜ਼ਰ ਹੋਇਆ ਤੇ हाँ जी ਅੱਜ ਦੇ ਮਹਿਮਾਨ ਨੇ ਚਾਚਾ ਜੀ ਮੁਖਤਾਰ ਅਹਿਮਦ ਮੁਖਤਾਰ, ਸੂਫੀ ਪੋਇਟ ਨੇ। ਬਹੁਤ ਅੱਛੀ ਸ਼ਾਇਰੀ ਲਿਖਦੇ ਆ। ਇਹਨਾਂ ਦੀ ਜਿਹੜੀ ਲਿਖਤ ਆ ਉਹ ਹਕੀਕਤ ਦੇ ਉੱਤੇ ਆ ਤੇ ਬਹੁਤ ਹੀ ਬਾਕਮਾਲ ਇਹਨਾਂ ਦੀ ਸ਼ਾਇਰੀ, ਇਹਨਾਂ ਦਾ ਕਲਾਮ, ਇਹਨਾਂ ਦੀ ਨਾਤ ਜੋ ਮਹਿਸੂਸ ਕਰਦੇ ਆ, ਜੋ ਇਹ ਫੀਲ ਕਰਦੇ ਆ, ਉਹ ਆਪਦੇ ਲਫ਼ਜ਼ਾਂ ਰਾਹੀਂ ਉਹ ਪਰੋਣ ਦੀ ਕੋਸ਼ਿਸ਼ ਕਰਦੇ ਆ। ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਕਲਾਮ ਜਿਹੜਾ ਵਾ ਇਹ ਲਿਖਦੇ ਆ ਤੇ ਪੜ੍ਹਦੇ ਆ ਤੇ ਇਹ ਮੇਰੇ ਮੁਤਾਬਕ ਅਕੋਰਡਿੰਗ ਟੂ ਮੀ ਮੈਨੂੰ ਇਦਾਂ ਲੱਗਦਾ ਕਿ ਇਹ ਵੀ ਇੱਕ ਇਬਾਦਤ ਆ ਤੇ ਉਹ ਆਪਦੇ ਲਫ਼ਜ਼ਾਂ ਰਾਹੀਂ ਇਹ ਸ਼ਾਇਰੀ ਬਹੁਤ ਅਰਸੇ ਤੋਂ ਕਰਦੇ ਆ ਰਹੇ ਆ। 4 ਕਿਤਾਬਾਂ ਵੀ ਲਿਖੀਆਂ ਤੇ ਹੋਰ ਵੀ ਜਿਹੜਾ ਵਾ ਗਜ਼ਲਾਂ ਕਈ ਐਸੀਆਂ ਚੀਜ਼ਾਂ ਵਾ ਜਿਹੜੀਆਂ ਉਹ ਲਿਖ ਨਹੀਂ ਸਕੇ। ਉਹ ਯਾਨੀ ਕਿ ਬਸ ਉਦਾਂ ਹੀ ਆਪਦਾ ਜਿਹੜਾ ਹੈਗਾ ਵਾ ਉਹਨੂੰ ਚਲਾਉਂਦੇ ਰਹੇ। ਤੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੀ ਸ਼ਾਇਰੀ ਚੋਂ ਜਿਹੜੀ ਆ ਮਿੱਟੀ ਦੀ ਜਿਹੜੀ ਪੰਜਾਬ ਦੀ ਕਲਚਰ, ਪੰਜਾਬ ਦੀ ਸਕਾਫਤ, ਉਹਦੀ ਇੱਕ ਖੁਸ਼ਬੂ ਆਉਂਦੀ ਆ। ਹੁਣ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਦੇ ਆ ਕਿ ਜਿਹੜੀ ਪਹਿਲੀ ਕਿਤਾਬ ਉਹਨਾਂ ਨੇ ਲਿਖੀ ਸੀਗੀ ਉਸ ਤੋਂ ਲੱਗ ਕੇ ਹੁਣ ਤੱਕ ਕੀ ਫਰਕ ਆਇਆ ਉਹਦੇ ਵਿੱਚ, ਯਾਨੀ ਕਿ ਜਿਹੜੀ ਸ਼ੁਰੂ ਤੋਂ ਸ਼ਾਇਰੀ ਕਰਦੇ ਸੀ ਜਾਂ ਜਿਹੜੀ ਹੁਣ ਕਰਦੇ ਆ ਇਹਦੇ ਵਿੱਚ ਕੀ ਫਰਕ ਆਇਆ? ਕੋਈ ਤਜਰਬਾ, ਕੋਈ ਐਕਸਪੀਰੀਅੰਸ ਜਾਂ ਕਿ ਸੇਮ ਹੀ ਹੈਗਾ? ਹਾਂਜੀ ਚਾਚਾ ਜੀ। बड़ा फर्क आया उतों बाद दे विच। अच्छा जी। क्यों आस्ता आस्ता पता लगदा ना, आस्ता आस्ता ही जेड़े सनप बनदा ते जेड़ा अपना इश्क ताज़ा हुंदा है हाँ जी। ते ਉਹਦੇ ਵਿੱਚ ਇਹ ਆ ਵੀ ਪਹਿਲੋਂ ਕੁਝ ਕਮਜ਼ੋਰੀਆਂ ਵੀ ਰਹਿ ਜਾਂਦੀਆਂ। ਉਸਤਾਦ ਸਾਹਿਬ ਜਦੋਂ ਦੱਸਦੇ ਆ ਤੇ ਉਹ ਆਸਤਾ ਆਸਤਾ ਬੰਦਾ ਬਿਹਤਰ ਹੋ ਜਾਂਦਾ। हाँ जी, सॉरी मैं ਤੁਹਾਡੀ ਗੱਲ ਕਰਦਾ। ਅਦੀਲ ਥੋੜਾ ਜਿਹਾ ਫੋਨ ਅੱਗੇ ਕਰਨਾ, ਫਿਰ ਆਵਾਜ਼ ਜ਼ਿਆਦਾ ਅੱਛੀ ਆਏਗੀ। हाँ जी। ਆਸਤਾ ਆਸਤਾ ਜਿਵੇਂ ਦੱਸਦੇ ਆ ਤੇ ਫਿਰ ਉਹ ਕਲਾਮ ਜਿਹੜਾ ਬਿਹਤਰ ਹੁੰਦਾ ਜਾਂਦਾ ਹੈ, ਉਹਦੇ ਵਿੱਚ ਇਜ਼ਾਫਾ ਹੁੰਦਾ ਹੈ। ਹਾਂਜੀ, ਕਿਉਂਕਿ ਬੰਦਾ ਆਸਤਾ ਆਸਤਾ ਹੀ ਉਹ ਸਿੱਖਣ ਦਾ ਅਮਲ ਤੇ ਬੰਦੇ ਦਾ ਜਿਹੜਾ ਉਹ ਮੁੱਕ ਨਹੀਂ ਸਕਦਾ। ਉਹ ਬੰਦਾ ਹਰ ਰੋਜ਼ ਨਈ ਚੀਜ਼ ਜਿਹੜੀ ਸਿੱਖਦਾ। ਤੇ ਜਿਹੜੀ ਤੁਹਾਡੀ ਸ਼ਾਇਰੀ ਆ ਇਹ ਹਕੀਕਤ ਦੇ ਉੱਤੇ ਹੁੰਦੀ ਆ, ਯਾਨੀ ਕਿ ਘਰੇਲੂ, ਯਾਨੀ ਕਿ ਜਿਹੜੀ ਸਿਆਣਿਆਂ ਦੀਆਂ ਗੱਲਾਂ ਉਹਦੇ ਵਿੱਚ ਜਿਹੜਾ ਬੰਦੇ ਨੂੰ ਬਹੁਤ ਅੱਛਾ ਫੀਲਿੰਗ ਮਹਿਸੂਸ ਹੁੰਦੀ ਆ। ਬੰਦਾ ਬਹੁਤ ਕੁਝ ਸਿੱਖ ਸਕਦਾ। ਉਹ ਫਿਰ ਆਪਦੀ ਜਿਹੜੀ ਆ ਆਪਦੇ ਉੱਤੇ ਹੰਡਾ ਸਕਦਾ ਕਿ ਉਹ ਜਿਹੜੀਆਂ ਗੱਲਾਂ ਉਹ ਬਹੁਤ ਕੀਮਤੀ ਗੱਲਾਂ ਨੇ। ਉਹ ਕਿੱਦਾਂ ਤੁਹਾਡੇ ਜ਼ਿਹਨ ਚ ਆਉਂਦੀਆਂ? ਹਿੰਦੀ ਦੇ ਵਿੱਚ ਇਹਨਾਂ ਨੂੰ ਚੋਣਾ ਵੀ ਕਹਿ ਦਿੰਦੇ ਆ। ਹਾਂਜੀ, ਯਾਨੀ ਕਿ ਚੰਗੀਆਂ ਗੱਲਾਂ। ਹਾਂਜੀ, ਤੇ ਚੰਗੀਆਂ ਗੱਲਾਂ ਫਿਰ ਇਨਸਾਨ ਜਦੋਂ ਆਪ ਚੰਗਾ ਹੁੰਦਾ ਹੈ, ਬਿਲਕੁਲ, ਕਮਜ਼ੋਰੀਆਂ ਕਿਸੇ ਦੀ ਵੇਖਦਾ, ਚੰਗਿਆਈ ਵੇਖਦਾ ਹੈ, ਹਾਂਜੀ, ਤੇ ਉਸ ਹਿਸਾਬ ਨਾਲ ਫਿਰ ਉਹ ਸ਼ੇਰ ਲਿਖਦਾ ਹੈ ਜਾਂ ਗਜ਼ਲ ਲਿਖਦਾ ਜਾਂ ਰਬਾਈ ਲਿਖਦਾ, ਕਥਾ ਲਿਖਦਾ ਹੈ, ਨਾਤ ਲਿਖਦਾ ਹੈ। ਹਾਂਜੀ। ਤੇ ਅੱਜ ਮੈਂ ਤੁਹਾਨੂੰ ਪੰਜਾਬੀ ਦੇ ਸ਼ੇਰ ਸਰਕਾਰ ਦੇ ਬਾਰੇ ਜਾਂ ਬਿਲਕੁਲ ਜੀ, ਪੰਜਾਬੀ ਕੋਈ ਸ਼ੇਰ। ਹਾਂਜੀ, ਉਹ ਬਿਸਮਿल्लाह। दो उर्दू शेर है, बाकी पंजाबी है सारे। हाँ जी, कोई मसला नहीं। करते हैं जो लोग जिक्र मोहम्मद, होती है उन पे रहमत खुदा की। करते हैं जो लोग जिक्र मोहम्मद, होती है उन पे रहमत खुदा की। बिल्कुल। आए हैं अल्लाह का बनकर वो नूर, रोशन है इसी से ही सारा जहां। सॉरी, रोशन है इनका सारा जहां। आए हैं अल्लाह का बनकर वो नूर, हाँ जी, रोशन है इनसे ही सारा जहां। आए हैं बनकर वो अल्लाह का नूर, इनसे रोशन है सारा जहां। क्या बात है, क्या बात है। सोचा पई मैं बैठी बैठी किवें यार मनावा। हाँ जी। सोचा पई मैं बैठी बैठी किवें यार मनावा। हाँ जी। जेकर मिल जाए दिल दा महरम घर अपने टुर जावां। सोचा पई मैं बैठी बैठी जी किवें यार मनावा। हाँ जी। ते जेकर मिल जाए दिल दा महरम घर अपने टुर जावां। क्या बात है, क्या बात है। बहुत ही डूंगी गल। सोना साडा पाक मुहम्मद सब नबियां तो डाढा। हाँ जी, बिल्कुल।
ਇੱਥੇ ਇੱਥੇ ਦੋਈ ਜਾਨੀ ਇਹੋ ਵਾਰਸ ਸਾਡਾ। ਹਾਂਜੀ ਸਖੀਆਂ ਦਾ ਇਹ ਸਖੀ ਸਦਾਵੇ, ਜਗ ਵਿੱਚ ਹੋਈ ਮਸ਼ਹੂਰੀ। ਸੋਹਣੇ ਪਾਕ ਮੁਹੰਮਦ ਤਾਈਂ ਸਜਦਾ ਕਰਦੇ ਨੂਰੀ। ਕਿਆ ਬਾਤ ਕਿਆ ਬਾਤ। ਤੇ ਨਬੀ ਦੇ ਦਰ ਨੂੰ ਛੱਡ ਕੇ ਯਾਰਾ ਹੋਰ ਨਾ ਕੋਈ ਲੱਭੀ। ਨਬੀ ਦੇ ਦਰ ਨੂੰ ਛੱਡ ਕੇ ਯਾਰਾ ਹੋਰ ਨਾ ਦਰ ਕੋਈ ਲੱਭੀ। ਰਾਂਝੇ ਵਰਗੇ ਦਿਲ ਦੇ ਮਹਿਰਮ ਮਿਲਦੇ ਰੱਬ ਸਬੱਬੀ। ਤੇ ਵਿਹੜੇ ਦੇ ਵਿੱਚ ਚਰਖਾ ਡਾਹ ਕੇ ਤੰਦ ਚਰਖੇ ਦੇ ਪਾਵਾਂ। ਤੇ ਸੋਹਣਾ ਸੱਚਾ ਪਾਕ ਮੁਹੰਮਦ ਇਹੋ ਵਿਰਦ ਪਕਾਵਾਂ। ਕਿਆ ਬਾਤ ਹੈ ਕਿਆ ਬਾਤ ਕਿਆ ਬਾਤ। ਇਹ ਵੀ ਇਬਾਦਤ ਹੀ ਹੈ ਜੀ। ਵਿਹੜੇ ਦੇ ਵਿੱਚ ਚਰਖਾ ਡਾਹ ਕੇ ਤੰਦ ਚਰਖੇ ਦੇ ਪਾਵਾਂ। ਤੇ ਸੋਹਣਾ ਸੱਚਾ ਪਾਕ ਮੁਹੰਮਦ ਇਹੋ ਵਿਰਦ ਪਕਾਵਾਂ। ਸੁਭਾਨ ਅੱਲਾਹ ਸੁਭਾਨ ਅੱਲਾਹ। ਵਿਹੜੇ ਦੇ ਵਿੱਚ ਇਕੱਲੀ ਬੈਠੀ ਦਿਲ ਨੂੰ ਮੈਂ ਸਮਝਾਵਾਂ। ਇੱਕੋ ਦਰ ਮੁਖਤਾਰ ਬਥੇਰਾ ਹੋਰ ਕਿਤੇ ਨਾ ਜਾਵਾਂ। ਹੋਰ ਜਾਣ ਦੀ ਜ਼ਰੂਰਤ ਨਹੀਂ ਪਈ। ਹਾਂਜੀ ਬਿਲਕੁਲ ਜੀ ਬਿਲਕੁਲ। ਇੱਕੋ ਦਰ ਮੁਖਤਾਰ ਬਥੇਰਾ ਹੋਰ ਕਿਤੇ ਨਾ ਜਾਵਾਂ। ਕਿਆ ਬਾਤ ਹੈ ਕਿਆ ਬਾਤ। ਤੇਰੇ ਬਾਝੋਂ ਦੱਸਦੇ ਮੈਨੂੰ ਕਿਹਦੇ ਨਾਲ ਮੈਂ ਹੱਸਾਂ। ਪਿਆਰ ਦੀਆਂ ਸਮੁੰਦਰ ਵਾਂਗੂ ਦਿਲ ਚੋਂ ਉੱਠਣ ਲੱਫਾਂ। ਹਾਏ ਹਾਏ। ਪਲ ਵੀ ਦਿਲ ਨੂੰ ਚੈਨ ਨਾ ਆਵੇ, ਤੇਰੀ ਯਾਦ ਸਤਾਵੇ। ਕਿਆ ਬਾਤ ਹੈ। ਦਿਨ ਤੇ ਲੰਘੇ ਕੰਮੀ ਕਾਜੀ, ਰਾਤ ਨੂੰ ਨੀਂਦ ਨਾ ਆਵੇ। ਰਾਤ ਨੂੰ ਨੀਂਦ ਨਾ ਆਵੇ। ਕਿਆ ਬਾਤ ਹੈ। ਓਏ ਚਿੱਠੀਆਂ ਘੱਲ ਤਸੱਲੀ ਦੇਵੇਂ, ਚਿੱਠੀਆਂ ਘੱਲ ਤਸੱਲੀ ਦੇਵੇਂ, ਆਵੇਂ ਤੇ ਮੈਂ ਮੰਨਾਂ। ਮੈਨੂੰ ਸੋਹਣਿਆ ਲੋੜ ਤੇਰੀ, ਆ ਜਾ ਮੇਰੇ ਚੰਨਾ। ਦਿਲ ਵਿੱਚ ਯਾਦ ਸਜਣ ਦੀ ਰਹਿੰਦੀ, ਕੱਢਦੀ ਰਹਿੰਦੀ ਗੇੜੇ। ਭਰ ਭਰ ਬੁੱਕ ਸ਼ਰੀਣੀਆਂ ਵੰਡਾਂ, ਆਣ ਵੜੇਂਗੇ ਵਿਹੜੇ। ਕਿਆ ਬਾਤ ਕਿਆ ਬਾਤ। ਤੇ ਵਿਹੜੇ ਦੇ ਵਿੱਚ ਰੌਣਕ ਹੋ ਗਈ ਯਾਰ ਜਦੋਂ ਦਾ ਆਇਆ। ਵਿਹੜੇ ਦੇ ਵਿੱਚ ਰੌਣਕ ਹੋ ਗਈ ਯਾਰ ਜਦੋਂ ਦਾ ਆਇਆ। ਉਸਦਾ ਨਾਂ ਆਸਾਨ ਭੁਲਾਵਾਂ ਜਿਸਨੇ ਮੇਲ ਕਰਾਇਆ। ਓਏ ਹੋਏ। ਇਹ ਵੀ ਗੱਲ ਤੇ ਮੇਲ ਕਰਾਉਣ ਦੀ ਹੈ ਨਾ ਜੀ। ਕੋਈ ਤੁਹਾਨੂੰ ਮੇਲ ਕਰਾਉਂਦਾ। ਬਿਲਕੁਲ। ਉਸਦਾ ਨਾਂ ਆਸਾਨ ਭੁਲਾਵਾਂ ਜਿਸਨੇ ਮੇਲ ਕਰਾਇਆ। ਹਾਏ ਹਾਏ ਕਿਆ ਬਾਤ ਹੈ। ਹਰ ਵੇਲੇ ਰਵੇ ਅੱਖਾਂ ਅੱਗੇ ਸੋਹਣਾ ਯਾਰ ਪਿਆਰਾ। ਹਾਂਜੀ। ਪਲ ਵੀ ਨਾ ਹੋਵੇ ਦਿਲ ਮੇਰੇ ਦਾ ਇਹਦੇ ਬਿਨਾਂ ਗੁਜ਼ਾਰਾ। ਤੇ ਯਾਰ ਮੇਰਾ ਜਦੋਂ ਮੇਰੇ ਪਾਵੇ ਅੱਖਾਂ ਦੇ ਵਿੱਚ ਅੱਖਾਂ। ਹਾਏ ਹਾਏ ਹਾਏ। ਤੇ ਸੋਹਣੇ ਸੋਹਣੇ ਨੈਣਾਂ ਨੂੰ ਮੈਂ 100 ਵਾਰੀ ਤੱਕਾਂ। ਕਿਆ ਬਾਤ। ਤੇ ਦਿਲ ਵਿੱਚ ਪਿਆਰ ਦਾ ਚਿੱਕੜ ਹੋਇਆ ਸੋਹਣੇ ਲੱਗੇ ਖੁੱਬਣ। ਸ਼ੇਰ ਸੁਣਨਾ। ਹਾਂਜੀ। ਦਿਲ ਵਿੱਚ ਪਿਆਰ ਦਾ ਚਿੱਕੜ ਹੋਇਆ ਸੋਹਣੇ ਲੱਗੇ ਖੁੱਬਣ। ਓਏ ਹੋਏ। ਤੇ ਇਸ਼ਕ ਸਮੁੰਦਰ ਮਾਰੀਆਂ ਲੱਫਾਂ ਵਿੱਚ ਹੀ ਲੱਗੇ ਡੁੱਬਣ। ਓਏ ਹੋਏ। ਬੜੀ ਡੂੰਘੀ ਗੱਲ। ਦਿਨ ਲਗਾਇਆ ਕੰਮੀ ਕਾਜੀ, ਰਾਤ ਲਗਾਈ ਸੌਂ ਕੇ। ਤੇ ਜਿਹਨੂੰ ਛੱਡ ਕੇ ਆਏ ਪਿੱਛੇ ਕਦੀ ਨਾ ਵੇਖਿਆ ਭੌਂ ਕੇ। ਹਾਂਜੀ ਬਿਲਕੁਲ ਜੀ ਬਿਲਕੁਲ। ਓਏ ਹੋਏ। ਤੇ ਮੇਰੀ ਮੇਰੀ ਕਰਦੀ ਦੁਨੀਆ ਤੁਰ ਗਈ ਆਪਣੇ ਘਰ ਨੂੰ। ਹਾਂਜੀ ਹਾਂਜੀ। ਮੇਰੀ ਮੇਰੀ ਕਰਦੀ ਦੁਨੀਆ ਤੁਰ ਗਈ ਆਪਣੇ ਘਰ ਨੂੰ। ਹਾਏ ਹਾਏ। ਤੇ ਹਿਰਸ ਦਾ ਮਟਕਾ ਖਾਲੀ ਲੈ ਕੇ ਤੁਰ ਜਾਣਾ ਆਖਰ ਨੂੰ। ਹਿਰਸ ਦਾ ਮਟਕਾ ਖਾਲੀ ਲੈ ਕੇ ਤੁਰ ਜਾਣਾ ਆਖਰ ਨੂੰ। ਤੇ ਕਰ ਕਮਾਈ ਪੱਲੇ ਜੋਗੀ ਪੱਲ, ਕਰ ਕਮਾਈ ਭਰ ਲੈ ਪੱਲਾ, ਫਿਕਰ ਮੁਕਾ ਲੈ ਯਾਰਾ। ਕਰ ਕਮਾਈ ਭਰ ਲੈ ਪੱਲਾ, ਫਿਕਰ ਮੁਕਾ ਲੈ ਯਾਰਾ। ਮੈਸ਼ਰ ਦੇ ਦਿਨ ਅਮਲਾਂ ਵਾਲਾ ਹੋਣਾ ਯਾਰ ਨਤਾਰਾ। ਤੇ ਲੁੱਟ ਕੇ ਮਾਲ ਕਿਸੇ ਦਾ ਖਾਵੇਂ ਹੱਥੀਂ ਕਰ ਕਮਾਈ। ਬਿਲਕੁਲ। ਲੁੱਟ ਕੇ ਮਾਲ ਕਿਸੇ ਦਾ ਖਾਵੇਂ ਹੱਥੀਂ ਕਰ ਕਮਾਈ। ਬਾਹਰੋਂ ਬੋਕਰ ਮਾਰੀ ਜਾਵੇਂ ਅੰਦਰੋਂ ਘਰ ਸਫਾਈ। ਓਏ ਹੋਏ ਹੋਏ ਹੋਏ। ਕਿਆ ਬਾਤ ਹੈ ਕਿਆ ਬਾਤ ਹੈ। ਵੀ ਦਿਖਾਵਾ ਜਿਹੜਾ ਵਾ ਵੀ ਤੁਸੀਂ ਕਰਦੇ ਹੋ, ਅੰਦਰ ਜੇ ਤੁਹਾਡਾ ਸਾਫ਼ ਨਹੀਂ ਤਾਂ ਕੁਛ ਵੀ ਨਹੀਂ ਹੈਗਾ। ਸਭ ਤੋਂ ਮੇਨ ਚੀਜ਼ ਤੇ ਤੁਹਾਡਾ ਜਿਹੜਾ ਵਾ ਅੰਦਰ ਸਾਫ਼, ਉਹਦੇ ਵਿੱਚ ਬੋਕਰ ਮਾਰੋ ਤੇ ਬਾਕੀ ਜਿਹੜਾ ਹੈਗਾ। ਹਾਂਜੀ ਬਿਲਕੁਲ। ਕਿਆ ਲਿਖਿਆ ਤੁਸੀਂ। ਤੇ ਬਾਹਰੋਂ ਨਿਤ ਸਫਾਈ ਤੇਰੀ, ਅੰਦਰ ਤੇਰਾ ਜਾਲਾ।
ਹਾਏ ਹਾਏ। ਬਾਹਰੋਂ ਨਿਤ ਸਫਾਈ ਤੇਰੀ, ਅੰਦਰ ਤੇਰੇ ਜਾਲਾ। ਹਾਏ ਹਾਏ। ਬਾਹਰੋਂ ਯਾਰ ਸਫਾਈ ਦੀ ਕੀਤੀ, ਅੰਦਰ ਤੇਰਾ ਕਾਲਾ। ਹਾਏ ਹਾਏ। ਤੇਰਾ ਫੇਰੀ ਦੇ ਨਾਲ ਯਾਰਾ ਕੁਝ ਨਹੀਂ ਬਣਨਾ ਤੇਰਾ। ਤੇਰਾ ਫੇਰੀ ਦੇ ਨਾਲ ਯਾਰਾ ਕੁਝ ਨਹੀਂ ਬਣਨਾ ਤੇਰਾ। ਉਦੋਂ ਤੈਨੂੰ ਚਾਨਣ ਸੀ ਮੌਤ ਪਾਇਆ ਜਦ ਘੇਰਾ। ਤੇ ਭਾਵੇਂ ਦਿੱਤਾ ਰੱਬ ਦਾ ਯਾਰਾ, ਉਸੇ ਦੇ ਗੁਣ ਗਾਵੀਂ। ਦਰ ਬੇਲੀ ਦੇ ਬੈਠਾ ਰਵੀਂ, ਹੋਰ ਕਿਤੇ ਨਾ ਜਾਵੀਂ। ਦਰ ਬੇਲੀ ਦੇ ਬੈਠਾ ਰਵੀਂ, ਹੋਰ ਕਿਤੇ ਨਾ ਜਾਵੀਂ। ਖਾ ਕੇ ਕਿਸੇ ਦਾ ਪਵੇ ਨਾ ਪੂਰੀ, ਰੱਬ ਦੇਵੇ ਤੇ ਰੱਜੇ। ਬਿਲਕੁਲ, ਕੀ ਬਾਤ ਹੈ, ਕੀ ਲਿਖਿਆ। ਖਾ ਕੇ ਕਿਸੇ ਦਾ ਪਵੇ ਨਾ ਪੂਰੀ, ਰੱਬ ਦੇਵੇ ਤੇ ਰੱਜੇ। ਹਾਂਜੀ। ਉਹ ਸਭ ਦਾ ਮਾਲਕ ਰਾਵੇ, ਉਹ ਪਰਦੇ ਕੱਜੇ। ਬਿਲਕੁਲ। ਵੇਖ ਨਾ ਮੂੰਹ ਵੱਲ ਯਾਰ, ਕਿਸੇ ਦੇ ਹੱਥੀ ਕਰ ਕਮਾਈ। ਹਾਏ ਹਾਏ। ਵੇਖ ਨਾ ਮੂੰਹ ਵੱਲ ਯਾਰ, ਕਿਸੇ ਦੇ ਹੱਥੀ ਕਰ ਕਮਾਈ। ਕੀਤੇ ਦਾ ਫਲ ਮਿਲ ਸੀ ਤੈਨੂੰ, ਪਾ ਨਾ ਯਾਰ ਦੁਹਾਈ। ਬਿਲਕੁਲ ਬਿਲਕੁਲ ਬਿਲਕੁਲ, ਏਦਾਂ ਹੀ ਗੱਲ। ਆ ਜਾ ਆ ਕੇ ਰੋਟੀ ਖਾ ਲੈ, ਰੋਜ਼ ਕਿਸੇ ਨੇ ਕਹਿਣਾ। ਆ ਜਾ ਆ ਕੇ ਰੋਟੀ ਖਾ ਲੈ, ਰੋਜ਼ ਕਿਸੇ ਨੇ ਕਹਿਣਾ। ਦੁਨੀਆ ਦੇ ਵਿੱਚ ਰਹਿਣ ਦੀ ਖਾਤਰ ਕਰਨਾ ਤੈਨੂੰ ਪੈਣਾ। ਹਾਂਜੀ। ਇਕੱਠੀ ਕਰਕੇ ਕਰਨੀ ਚਾਹੀਏ ਇਹੋ ਜਿਹੀ ਕਮਾਈ। ਹਾਂਜੀ। ਹੱਕ ਕਿਸੇ ਦਾ ਖਾ ਕੇ ਬੰਦੇ ਲਾਹਨਤ ਪੱਲੇ ਪਾਈ। ਬਿਲਕੁਲ ਬਿਲਕੁਲ ਬਿਲਕੁਲ। ਤੇ ਕਾਹਦਾ ਉਹ ਨਮਾਜ਼ੀ ਜਿਹਦੇ ਦਿਲ ਚੋਂ ਕੁਫਰ ਨਾ ਜਾਵੇ। ਆਪ ਜ਼ਰਾ ਵੀ ਅਮਲ ਨਾ ਕਰਦਾ, ਲੋਕਾਂ ਨੂੰ ਸਮਝਾਵੇ। ਬਿਲਕੁਲ ਜੀ, ਏਦਾਂ ਹੀ ਗੱਲ ਆ। ਬਿਲਕੁਲ, ਕੀ ਬਾਤ ਕੀਤੀ ਤੁਸੀਂ। ਅੱਜ ਕੱਲ ਗੱਲਾਂ ਬਾਤਾਂ ਬਹੁਤ ਆ, ਮੇਨ ਚੀਜ਼ ਜਿਹੜਾ ਅਮਲ ਹੈ ਨਹੀਂਗਾ, ਤਾਂ ਕੁਛ ਵੀ ਹੈ ਨਹੀਂ ਤੁਹਾਡੇ ਕੋਲ। ਕਰ ਕਮਾਈ ਭਰਲਾ ਪੱਲਾ, ਦੇਰ ਨਜ਼ਾਰਾ ਲਾਵੀਂ। ਹਾਂਜੀ। ਆਵੇ ਜਦੋਂ ਸੁਨੇਹਾ ਤੈਨੂੰ, ਘਰ ਆਪਣੇ ਟੁਰ ਜਾਵੀਂ। ਹਾਂਜੀ, ਵੀ ਜਿੱਥੋਂ ਆਇਆ ਸੀ, ਜਿੱਥੋਂ ਵਿਛੜਿਆ ਸੀ, ਉੱਥੇ ਵਾਪਸ ਚੱਲੀ। ਉੱਥੇ ਵਾਪਸ ਜਾਣਾ। ਹਾਂਜੀ। ਕਰੀ ਕਮਾਈ ਪੱਲੇ ਜੋਗੀ, ਹੋਵੇਂ ਨਾ ਤੂੰ ਔਖਾ। ਕਰ ਕਮਾਈ ਪੱਲੇ ਜੋਗੀ, ਹੋਵੇਂ ਨਾ ਤੂੰ ਔਖਾ। ਨਾ ਭਾਰ ਤੂੰ ਸਿਰ ਤੇ ਰੱਖੀ, ਜਿੰਨਾ ਤੈਨੂੰ ਸੌਖਾ। ਹਾਏ ਹਾਏ ਹਾਏ। ਨਾ ਭਾਰ ਤੂੰ ਸਿਰ ਤੇ ਰੱਖੀ, ਜਿੰਨਾ ਤੈਨੂੰ ਸੌਖਾ। ਸੌਖਾ ਉਹਨਾਂ ਹੀ ਕਰੀ ਜਿੰਨਾ ਤੂੰ ਕਰ ਸਕਦਾ। ਬਿਲਕੁਲ, ਕੀ ਬਾਤ। ਸ਼ੇਰੇ ਕਾ ਸਾਨੂੰ ਮਾਰੀ ਝਿੜਕਾਂ ਯਾਰ ਗਿਆ, ਅਸੀਂ ਮਿੱਠਾ ਮਿੱਠਾ ਬੋਲਦੇ ਰਹੇ। ਸਾਨੂੰ ਮਾਰੀ ਝਿੜਕਾਂ ਯਾਰ ਗਿਆ, ਅਸੀਂ ਮਿੱਠਾ ਮਿੱਠਾ ਬੋਲਦੇ ਰਹੇ। ਉਹਦੇ ਨਫ਼ਰਤ ਭਰੇ ਪਲੜੇ ਦੇ, ਅਸੀਂ ਪਿਆਰ ਬਰਾਬਰ ਤੋਲਦੇ ਰਹੇ। ਕੀ ਬਾਤ, ਕੀ ਬਾਤ। ਬੜੀ ਦਿਲ ਨੂੰ ਤਸੱਲੀ ਦੇਨੀ ਆ, ਦਿਲ ਮੇਰਾ ਫਿਰ ਵੀ ਰੋਈ ਜਾਂਦਾ। ਉਹਦੀ ਯਾਦ ਚ ਛਾਵੇਂ ਬੈਠੀ ਦਾ, ਮੀਂਹ ਵਾਂਗ ਪਸੀਨਾ ਚੋਈ ਜਾਂਦਾ। ਬੜਾ ਦਿਲ ਉਹਦੀ ਯਾਦ ਚ, ਉਹਦੀ ਯਾਦ ਚ ਛਾਵੇਂ ਬੈਠੀ ਦਾ, ਵਾਂਗੂ ਪਸੀਨਾ ਚੋਈ ਜਾਂਦਾ। ਕੀ ਬਾਤ, ਮੀਂਹ ਵਾਂਗ ਪਸੀਨਾ ਚੋਈ ਜਾਂਦਾ। ਕੀ ਬਾਤ। ਬੜਾ ਦਿਲ ਨੂੰ ਤਸੱਲੀ ਦੇਨੀ ਆ, ਦਿਲ ਮੇਰਾ ਫਿਰ ਵੀ ਰੋਈ ਜਾਂਦਾ। ਉਹਦੀ ਯਾਦ ਚ ਛਾਵੇਂ ਬੈਠੀ ਦਾ, ਮੀਂਹ ਵਾਂਗ ਪਸੀਨਾ ਚੋਈ ਜਾਂਦਾ। ਮੈਂ ਸੋਹਣੀ ਸਿਹਤ ਖੁਦਾ ਰੱਖਾਂ, ਪਤਾ ਹੋਵੇ ਜੇ ਯਾਰ ਦੇ ਆਉਣ ਦਾ। ਯਾਦਾਂ ਦਾ ਐਵੇਂ ਮੀਂਹ ਪੈਂਦਾ, ਜਿਵੇਂ ਬੱਦਲ ਵਰਦਾ ਸਾਵਣ ਦਾ। ਯਾਦਾਂ ਦਾ ਐਵੇਂ ਮੀਂਹ ਪੈਂਦਾ, ਜਿਵੇਂ ਬੱਦਲ ਵਰਦਾ ਸਾਵਣ ਦਾ। ਤੇ ਰਾਤ ਦਿਨੇ ਮੈਂ ਉੱਠਦੀ ਬਹਿੰਦੀ, ਜ਼ਿਕਰ ਕਰੇ ਨੀ ਤੇਰਾ। ਦੁੱਕਾ ਮਾਰੀ ਦੇ ਘਰ ਆ ਕੇ, ਪਾ ਜਾ ਸੋਹਣਿਆ ਫੇਰਾ। ਆ ਜਾਵੇ ਹੁਣ ਛੇਤੀ ਯਾਰਾ, ਮੁੱਕਦੇ ਨਹੀਂ ਉਹ ਧੰਦੇ। ਜ਼ਰਾ ਕਿਸੇ ਨੂੰ ਦੁੱਖ ਨਾ ਦੇਵਣ, ਜਿਹੜੇ ਰੱਬ ਦੇ ਬੰਦੇ। ਬਿਲਕੁਲ ਜੀ ਬਿਲਕੁਲ, ਜਿਹੜੇ ਰੱਬ ਦੇ ਬੰਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ। ਕੀ ਬਾਤ ਹੈ, ਕੀ ਗੱਲ ਕੀਤੀ। ਭਾਵੇਂ ਲੱਖ ਕੋਈ ਆ ਕੇ ਮੈਨੂੰ ਯਾਰ ਦੀ ਗੱਲ ਸੁਣਾਵੇ,
यार बिना मुख्तार ना कोई दिल दी प्यास बुझावे, इदां ही है। ते सारे मेरे दुश्मन बन गए, प्यार करे ना कोई। हाँ जी। जिस दे दिल विच इश्क समाया, लगी जाने सोई। ओए होए होए, ओए होए होए, ਜਿਹਨੂੰ ਇਸ਼ਕ ਹੋਇਆ ਵਾ ਉਹ ਵੀ ਜਾਣਦਾ ਵਾ, ਜਿਹਨੂੰ ਜਿਹਦੇ ਨਾਲ ਲੱਗੀਆਂ ਵਾ। दुश्मन बन गए, प्यार करे ना कोई। हाँ जी। जिस दे दिल विच इश्क समाया, लगी जाने सोई। हाय हाय। ते फस गई जान शिकंजे अंदर, रो रो कमली होई। ओए। यार बिना मुख्तार जी उठों कौन छुड़ावे कोई। यार बिना मुख्तार जी उठों कौन छुड़ावे कोई। बहुत ही उम्दा, बहुत ही अच्छी, बहुत ही बाकमाल ते हकीकत ते मबनी ते ਇਹ ਜਿਹੜਾ ਇਸ਼ਕ ਆ ਸਰਕਾਰ ਦੀਆਂ ਗੱਲਾਂ ਕੀਤੀਆਂ ਤੁਸੀਂ, ਉਸ ਮਹਿਬੂਬ ਦੀਆਂ ਗੱਲਾਂ ਕੀਤੀਆਂ, ਤੇ ਇਹਦੇ ਵਿੱਚ ਜਿਹੜਾ ਵਾ ਬਹੁਤ ਹੀ ਸਿੱਖਣ ਨੂੰ ਮਿਲਦਾ ਤੇ ਬਹੁਤ ਹੀ ਜਿਹੜਾ ਹੈਗਾ ਵਾ ਗਹਿਰਾਈ ਦੀਆਂ ਗੱਲਾਂ। ਤੇ ਇਹ ਜਿਹੜੀ ਸੋਚ ਆ, ਇਹ ਜਿਹੜੀ ਇਹਦੀ ਅੱਛੀ ਸੋਚ ਆ, ਉਹ ਸੋਚ ਦੇ ਮੁਤਾਬਕ ਜਿਹੜਾ ਲਿਖਣਾ ਵਾ ਇਹ ਵੀ ਇਬਾਦਤ ਆ। ਇਹ ਵੀ ਜਿਹੜਾ ਵਾ ਉਹਦੀ ਹਮਦ, ਉਹਦੀ ਸਨਾ, ਉਹਦਾ ਜਿਹੜਾ ਜ਼ਿਕਰ ਤੁਸੀਂ ਬਿਆਨ ਕੀਤਾ ਵਾ, ਤੇ ਇਹ ਜਿਹੜਾ ਵਾ ਇੱਕ ਸਮਝਣ ਦੀਆਂ, ਸੋਚਣ ਦੀਆਂ ਗੱਲਾਂ, ਬਹੁਤ ਹੀ ਪਿਆਰੀਆਂ ਗੱਲਾਂ, ਬਹੁਤ ਹੀ ਯਾਨੀ ਕਿ ਚੰਗਾ ਲੱਗਾ। ਇਹ ਆਪਣਾ ਜਿਹੜਾ ਵਾ ਤੁਸੀਂ ਮੁਖਤਲਿਫ ਕਿਤਾਬਾਂ ਦਾ ਨਿਚੋੜ ਕੱਢ ਕੇ ਯਾਨੀ ਕਿ ਦਿੱਤਾ ਵਾ, ਜਾਂ ਇਹ ਤੁਹਾਡੀ ਪਹਿਲੀ ਜਾਂ ਦੂਸਰੀ ਕਿਤਾਬ ਦੇ ਵਿੱਚੋਂ ਤੁਸੀਂ ਜਿਹੜਾ ਬਿਆਨ ਕੀਤਾ? ਇਹ ਤਕਰੀਬਨ ਜੇ ਪਹਿਲੀ ਚੋਂ ਹੀ ਆ। ਅੱਛਾ ਜੀ। ਤੇ ਅਜੇ ਅੱਗੇ ਬਹੁਤ ਚੀਜ਼ਾਂ ਲਿਖੀਆਂ ਹੈ, ਆਸਤਾ ਆਸਤਾ ਫਿਰ ਸੁਣਾਵਾਂਗੇ। ਹਾਂਜੀ। ਮੁਖਤਲਿਫ ਅਰਬੀ ਦੇ ਵਿੱਚ, ਉਰਦੂ ਦੇ ਵਿੱਚ ਵੀ ਆ। ਹਾਂਜੀ। ਤੇ ਕੋਈ ਪੰਜਾਬ ਦੀ ਜਿਹੜਾ ਆਪਣਾ ਜਿਹੜਾ ਕਲਚਰ ਆ, ਇਹਦੇ ਉੱਤੇ ਕੋਈ ਸ਼ਾਇਰੀ ਜਿਹੜੀ ਇਹ ਜਿਹੜਾ ਆਪਾਂ ਕਲਚਰ, ਆਪਣੇ ਲੋਕ ਜਿਹੜਾ ਭੁੱਲਦੇ ਜਾਂਦੇ ਆ ਪੰਜਾਬੀ ਨੂੰ ਛੱਡ ਕੇ। ਉਰਦੂ ਵੀ ਠੀਕ ਆ, ਸਾਰੀਆਂ ਜ਼ਬਾਨਾਂ ਦਾ ਜਿਹੜਾ ਵਾ ਅਦਬ ਇਹਤਰਾਮ ਆਪਦੀ ਜਗ੍ਹਾ ਤੇ ਆ, ਉਹਨਾਂ ਦਾ ਕਰਨਾ ਵੀ ਚਾਹੀਦਾ ਵਾ, ਪਰ ਆਪਣੇ ਜਿਹੜੇ ਪਿਓ ਦਾਦੇ ਪੜਦਾਦੇ ਜਿਹੜੀ ਆਪਣੀ ਇੱਕ ਪੰਜਾਬੀ ਸਕਾਫਤ, ਇੱਕ ਕਲਚਰ, ਇੱਕ ਜਿਹੜਾ ਵਾ ਉਹਨੂੰ ਆਪਾਂ ਜਿਹੜਾ ਵਾ ਮਿਕਸ ਅਪ ਕਰ ਰਹੇ ਆ। ਉਹ ਬੱਚੇ ਨਾ ਪੰਜਾਬੀ ਬੋਲ ਸਕਦੇ ਆ, ਨਾ ਉਰਦੂ ਬੋਲ ਸਕਦੇ ਆ, ਯਾਨੀ ਕਿ ਉਹ ਡਬਲ ਮਾਈਂਡਡ ਹੋ ਗਿਆ ਆ। ਤੇ ਪੰਜਾਬੀ ਉਰਦੂ ਜਾਂ ਇੰਗਲਿਸ਼, ਉਹ ਤੁਸੀਂ ਉਰਦੂ ਇੰਗਲਿਸ਼ ਉਹ ਤੁਸੀਂ ਸਕੂਲਾਂ 'ਚ ਜਾ ਕੇ ਈਜ਼ੀਲੀ ਸਿੱਖ ਸਕਦੇ ਹੋ। ਤੇ ਜਿਹੜਾ ਇਹ ਹਾਂਜੀ, ਤੇ ਜਿਹੜਾ ਇਹ ਪੰਜਾਬੀ ਕਲਚਰ ਆ ਆਪਾਂ ਭੁੱਲਦੇ ਜਾ ਰਹੇ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਪੰਜਾਬੀ ਬਹੁਤ ਸੋਹਣਾ ਵਾ, ਸਾਡਾ ਜਿਹੜਾ ਪੰਜਾਬ ਦੀ ਬੋਲੀ ਆ, ਹਾਂਜੀ, ਮਾਂ ਬੋਲੀ ਬਹੁਤ ਸੋਹਣੀ ਲੱਗਦੀ ਹੈ ਸਾਰਿਆਂ ਵਾਸਤੇ। ਬਿਲਕੁਲ ਜੀ। ਤੇ ਇਹਦੇ ਵਿੱਚ ਮਿਠਾਸ ਵੀ ਆ, ਸਾਡੇ ਵਾਸਤੇ ਇਹ ਸਮਝਣ ਵਾਸਤੇ ਸੌਖੀ ਵੀ ਆ, ਹਾਂਜੀ, ਬੋਲਣ ਵਾਸਤੇ ਸੌਖੀ ਵੀ ਆ। ਤੇ ਇਸ ਦੁਆਰਾ ਮੈਂ ਕੋਸ਼ਿਸ਼ ਕਰਦਾ ਪੰਜਾਬੀ 'ਚ ਲਿਖਾਂ। ਹਾਂਜੀ। ਤੇ ਇਹ ਜਿਹੜੀਆਂ ਚੀਜ਼ਾਂ ਵਾ ਯਾਨੀ ਕਿ ਆਪਾਂ ਜਿਹੜੀਆਂ ਭੁੱਲਦੇ ਜਾ ਰਹੇ ਆ, ਆਪਦੀ ਮਾਂ ਬੋਲੀ, ਇਹ ਮਾਂ ਬੋਲੀ ਕਹੀ ਜਾਂਦੀ ਹੈ ਕਿਉਂਕਿ ਆਪਣੇ ਪਤਾ ਨਹੀਂ ਕਿੰਨੀਆਂ ਪੁਸ਼ਤਾਂ ਤੋਂ ਇਹ ਬੋਲੀ ਜਾ ਰਹੀ ਆ। ਹੁਣ ਆਪਾਂ ਐਡਵਾਂਸ ਹੋਣ ਦੀ ਖਾਤਰ ਲੋਕ ਆਪਦੇ ਆਪ ਨੂੰ ਯਾਨੀ ਕਿ ਉਰਦੂ ਬੋਲ ਕੇ ਆਪਦੇ ਆਪ ਨੂੰ ਆਪਾਂ ਜ਼ਾਹਰ ਕਰਨਾ ਚਾਹੁੰਦੇ ਆ ਕਿ ਅਸੀਂ ਯਾਨੀ ਕਿ ਬਹੁਤ ਹੀ ਯਾਨੀ ਕਿ ਜਿਹੜੇ ਆ ਬਾਅਦਬ ਜਾਂ ਇੱਕ ਬਹੁਤ ਅੱਛੇ ਲੋਕ ਆ। ਪੰਜਾਬੀ ਨੂੰ ਇੱਕ ਹਕਾਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ। ਅਗਰ ਕੋਈ ਘਰ 'ਚ ਬੱਚਾ ਬੋਲਦਾ ਤਾਂ ਬੱਚੇ ਨਾ ਪੰਜਾਬੀ ਸਿੱਖ ਸਕਦੇ ਆ, ਨਾ ਉਰਦੂ ਸਿੱਖ ਸਕਦੇ ਆ, ਉਹ ਮਿਕਸ ਅਪ ਹੋ ਜਾਂਦਾ। ਸਾਨੂੰ ਪਹਿਲੋਂ ਬੱਚੇ ਨੂੰ ਜਿਹੜਾ ਵਾ ਸਾਡੀ ਜਿਹੜੀ ਆਪਦੀ ਪਿਓ ਦਾਦਿਆਂ ਦੀ ਜਿਹੜੀ ਜ਼ਬਾਨ ਆ, ਜਿਹੜੀ ਉਹਨਾਂ ਦਾ ਜਿਹੜਾ ਕਲਚਰ ਆ, ਉਹ ਆਪਣੇ ਨੂੰ ਸਿਖਾਉਣਾ ਚਾਹੀਦਾ। ਹਾਂਜੀ, ਤੁਹਾਡੀ ਵੀ ਉਹ ਤੁਹਾਡੀ ਜਿਹੜੀ ਜਿੰਨੀ ਵੀ ਤੁਹਾਡੀ ਆਪਣੀ ਹੁਣ ਗੁਫ਼ਤਗੂ ਹੋਈ ਹੈ, ਜਿਹੜਾ ਤੁਸੀਂ ਪੜ੍ਹ ਕੇ ਸੁਣਾਇਆ, ਇਹ ਆਪਣਾ ਕਲਚਰ ਹੀ ਹੈ ਨਾ ਜੀ। ਜਿਹੜਾ ਤੁਸੀਂ ਗੱਲਾਂ ਬਾਤਾਂ ਹਜ਼ੂਰ ਦੀਆਂ ਜਿਹੜੀਆਂ ਤੁਸੀਂ ਕੀਤੀਆਂ ਤੇ ਬਹੁਤ ਅੱਛੀਆਂ, ਇਹ ਬਹੁਤ ਯਾਨੀ ਕਿ ਇਹ ਜਿਹੜੀਆਂ ਤੁਸੀਂ ਕੀਤੀਆਂ ਵਾ, ਇਹ ਇੱਕ ਕਿਸਮ ਦੀ ਇਹ ਜਿਹੜੀ ਆ ਇੱਕ ਇਬਾਦਤ ਆ। ਇਹ ਜਿਹੜੀ ਤੁਸੀਂ ਉਹਨਾਂ ਦੀ ਹਮਦੋ ਸਨਾ ਕਰਦੇ ਆ ਰਹੇ ਹੋ, ਤੇ ਬਹੁਤ ਹੀ ਅੱਛਾ। ਜ਼ਿਆਦਾਤਰ ਇਹਨੂੰ ਲੋਕ ਸੁਣਦੇ ਨਹੀਂ, ਪੜ੍ਹੇ ਲਿਖੇ ਜਿੰਨੇ ਬੱਚੇ ਆ ਜ਼ਿਆਦਾ ਉਹ ਆਪਣੇ ਮੋਬਾਇਲਾਂ ਤੇ ਸੈੱਟ ਆ, ਜਾਂ ਕੋਈ ਇੰਗਲਿਸ਼ ਦੇ ਆ, ਕੋਈ ਮਜ਼ਮੂਨ ਆ ਜਾਂ ਜੋ ਵੀ ਆ। ਹਾਂਜੀ, ਲੇਕਿਨ ਇਹਦੀਆਂ ਗੱਲਾਂ ਅਰਫਾਨਾ ਕਲਾਮ ਸੁਣ, ਚੰਗੀਆਂ ਗੱਲਾਂ ਸੁਣਨ। ਹਾਂਜੀ, ਉਹਨਾਂ ਨੂੰ ਬਹੁਤ ਫਾਇਦਾ ਮਿਲ ਸਕਦਾ। ਉਹਨਾਂ ਦੀ ਜਿਹੜੀ ਗਾਂ ਫਿਊਚਰ ਦੀ ਜ਼ਿੰਦਗੀ ਆ, ਸ਼ਾਦੀशुदा ਜ਼ਿੰਦਗੀ ਆ, ਜਾਂ ਸਾਰੀਆਂ ਚੰਗੀਆਂ ਗੱਲਾਂ। ਹਾਂਜੀ, ਹੁਣ ਜਿਹੜੀਆਂ ਤੁਸੀਂ ਹੁਣ ਗੱਲ ਕੋਈ ਹੋਰ ਤੇ ਕੀਤੀ ਨਹੀਂ, ਸਿਰਫ ਹਜ਼ੂਰ ਦੀ ਗੱਲ ਕੀਤੀ ਆ। ਉਹਨਾਂ ਦੀ ਜਿਹੜੀ ਆ ਉਹਨਾਂ ਦੀ ਮੁਹੱਬਤ ਜਿਹੜੀ ਆ, ਸਭ ਤੋਂ ਪਹਿਲਾਂ ਹਰ ਚੀਜ਼ ਜ਼ਰੂਰੀ ਆ। ਸ਼ਰੀਅਤ, ਤਰੀਕਤ, ਹਕੀਕਤ, ਮਾਰਫਤ, ਯਾਨੀ ਕਿ ਉਹਨਾਂ ਦੀ ਇਬਾਦਤ
ਤੇ ਜਿਹੜਾ ਮੈਂ ਇੱਕ ਪੜ੍ਹ ਰਿਹਾ ਸੀ ਵਾਸਫ ਅਲੀ ਵਾਸਫ ਸਾਹਿਬ ਦਾ, ਜਿਹੜੇ ਫਰਿਸ਼ਤੇ ਆ ਉਹ ਇਬਾਦਤ ਉਹ ਬਹੁਤ ਕਰ ਸਕਦੇ ਆ, ਪਰ ਜਿਹੜੀ ਇਸ਼ਕ ਮੁਹੱਬਤ ਆ ਉਹ ਜਿਹੜਾ ਇਨਸਾਨ, ਉਹ ਜਿਹੜੇ ਆਪਾਂ ਲੋਕ ਆਦਮੀ, ਉਹ ਹੀ ਹਜ਼ੂਰ ਨਾ ਕਰ ਸਕਦੇ ਆ, ਉਹ ਇਸ਼ਕ ਨਹੀਂ ਕਰ ਸਕਦੇ। ਤੇ ਇਹ ਜਿਹੜੀਆਂ ਹੁਣ ਤੁਸੀਂ ਗੱਲਾਂ ਕੀਤੀਆਂ, ਇਸ਼ਕ ਮੁਹੱਬਤ ਦੀਆਂ ਹੀ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ, ਤੇ ਹੋਰ ਤੋਂ ਕੋਈ ਗੱਲ ਕੀਤੀ? ਸਾਰੀਆਂ ਅੱਲਾਹ ਤਾਲਾ ਦੇ ਰਸੂਲ ਦੀਆਂ ਗੱਲਾਂ ਹੈ। ਹਾਂਜੀ, ਸਾਰੀਆਂ ਉਹਨਾਂ ਨਾਲ ਹਮਕਲਾਮ ਹੋ ਕੇ ਲਿਖੀਆਂ ਹੈ। ਬਿਲਕੁਲ ਜੀ, ਬਿਲਕੁਲ, ਉਹਨਾਂ ਨੂੰ ਹੀ ਆਪਦੇ ਜ਼ਿਹਨ 'ਚ ਆਪਦੇ ਖਿਆਲਾਤ 'ਚ ਲਿਖੀਆਂ। ਬਿਲਕੁਲ, ਕਰਕੇ ਇੱਥੋਂ ਤੱਕ ਆ ਵੀ ਹੁਣ ਤਾਂ ਮੈਂ ਉਹ ਤੁਹਾਨੂੰ ਸੁਣਾਉਣਾ ਵਾ। ਤੇ ਜਦੋਂ ਅਸੀਂ ਲਿਖਦੇ ਹੁੰਦੇ ਆ ਉਦੋਂ ਯਾਨੀ ਕਿ ਬਹੁਤ ਰੋਣ ਵੀ ਆ ਜਾਂਦਾ ਕਈਆਂ ਸ਼ੇਰਾਂ ਤੇ, ਕਿੰਨਾ ਚਿਰ ਰੋਂਦੇ ਵੀ ਰਹੀਦਾ, ਕਿਉਂਕਿ ਹਾਂਜੀ ਸ਼ਾਇਰ ਜਿਹੜਾ ਉਹ ਸੈਂਸਿਟਿਵ ਹੁੰਦਾ, ਉਹ ਜਿਹੜਾ ਇੱਕ ਗੱਲ ਹੀ ਉਹਦੇ ਆ ਜਾਵੇ ਦਿਲ ਤੇ, ਤਾਂ ਉਹ ਫਿਰ ਜਿਹੜਾ ਗੁਬਾਰ ਆ ਉਹ ਆਪਦਾ ਕੱਢਦਾ। ਇਹ ਬਹੁਤ ਹੀ ਯਾਨੀ ਕਿ ਹਾਂਜੀ, ਮੈਨੂੰ ਵੀ ਸੂਫੀਜ਼ਮ ਨਾਲ, ਸੂਫੀ ਕਲਾਮ ਨਾਲ ਬਹੁਤ ਖਸੂਸੀ ਤੌਰ ਤੇ ਲਗਾਓ ਆ, ਤੇ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਹੋਣਾ ਵੀ ਚਾਹੀਦਾ। ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ। ਇਨਸ਼ਾਅੱਲਾ ਆਪਣੀ ਜਿਹੜੀ ਆ ਗੱਪਸ਼ਪ ਏਦਾਂ ਹੀ ਚੱਲਦੀ ਰਹੇਗੀ। ਇਹ ਪ੍ਰੋਗਰਾਮ ਜੀ ਤੁਹਾਨੂੰ ਬਰਕਰਾਰ ਆ, ਜਿਹੜੇ ਦੋੜੇ ਸੱਸੀ ਪੁੰਨੂ ਦੇ, ਹਾਂਜੀ, ਬਾਕੀ ਬਾਅਦ ਚ ਆਸਤਾ ਕਰਦੇ ਰਹਾਂਗੇ। ਹਾਂਜੀ, ਬਿਲਕੁਲ, ਹਾਂਜੀ, ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਟਾਈਮ ਦਿੱਤਾ, ਕੀਮਤੀ ਟਾਈਮ ਚੋਂ ਆਪਦਾ ਟਾਈਮ ਕੱਢਿਆ, ਤੇ ਇਨਸ਼ਾਅੱਲਾ ਹੁਣ ਆਪਣੀ ਗੱਪਸ਼ਪ ਹੁੰਦੀ ਰਹੇਗੀ। ਤੇ ਮੈਨੂੰ ਇਜਾਜ਼ਤ ਦਿਓ ਅੱਜ ਦੀ ਬੈਠਕ ਦੇ ਨਾਲ, ਤੇ ਅੱਲਾਹ ਹਾਫਿਜ਼। ਤੁਸੀਂ ਕੁਝ ਕਹਿਣਾ ਚਾਹੋਗੇ? ਅੱਲਾਹ, ਬਸ ਇਹ ਕਹਿਣਾ ਚਾਹਾਂਗਾ ਕਿ ਸਾਡੀਆਂ ਗੱਲਾਂ ਲਿਖੀਆਂ ਜਾਂ ਮੈਂ ਜਿੰਨਾ ਵੀ ਕਲਾਮ ਲਿਖਿਆ ਤੁਹਾਡੇ ਇਸ ਜ਼ਰੀਏ ਪਹੁੰਚੇ ਲੋਕਾਂ ਤੱਕ। ਬਿਲਕੁਲ ਜੀ, ਲੋਕਾਂ ਨੂੰ ਕੁਝ ਸਿੱਖਣ ਦਾ ਮੌਕਾ ਮਿਲੇ, ਪੂਰੇ ਮੁਲਕਾਂ ਤੱਕ ਪਹੁੰਚੇ। ਹਾਂਜੀ ਹਾਂਜੀ, ਬਿਲਕੁਲ ਜੀ, ਇਹ ਤੁਹਾਡੀ ਜਿੱਥੇ ਜਿੱਥੇ ਵੀ ਆਵਾਜ਼ ਜਾਏਗੀ ਇਨਸ਼ਾਅੱਲਾ। ਓਕੇ ਜੀ, ਅੱਲਾਹ ਹਾਫਿਜ਼, ਮਿਹਰਬਾਨੀ। ਓਕੇ।